ਤੋਤੇ ਪੰਨੇ ਬਾਊ ਕਾਮਲ ਨੂੰ ਮੋਇਆ ਐਡੀਆਂ ਮੁੱਤਾਂ ਨਹੀਂ ਸਨ ਹੋਈਆਂ। ਮਸਾਂ ਮਰ ਕੇ ਇਹੋ ਹੀ ਕੋਈ 8-10 ਵਰੇ ਹੋਏ ਹੋਣੇ ਨੇ। ਪਰ ਇਹਨਾਂ 8-10 ਵਰਿਆਂ ਵਿੱਚ ਉਹਦਾ ਸ਼ਹਿਰ ਹੋਰ ਦਾ ਹੋਰ ਹੀ ਹੋ ਗਿਆ ਸੀ। ਪੁਰਾਣੇ ਸ਼ਹਿਰ ਦੀ ਤੇ ਅਸਲੋਂ ਜੂਨ ਹੀ ਵੱਟ ਗਈ ਸੀ। ਹਿੰਦੂਆਂ ਸਿੱਖਾਂ ਦੇ ਵੇਲਿਆਂ ਦੇ ਅਜਗਾਹ ਬੂਹਿਆਂ ਤੇ ਬਾਰੀਆਂ ਵਾਲੇ ਮਕਾਨ, ਜਿਨ੍ਹਾਂ ਨੂੰ ਕਦੀ ਕੋਈ ਤੱਕ ਲੈਂਦਾ ਸੀ ਤੇ ਫਿਰ ਤੱਕਦਾ ਹੀ ਰਹਿ ਜਾਂਦਾ ਸੀ, ਉਹਨਾਂ ਦੀ ਥਾਂ ਨਵੇਂ ਐਰੇ ਅਸਮਾਨਾਂ ਤਿੱਕਰ ਤੇ ਅੱਪੜ ਗਏ ਸਨ। ਪਰ ਉਹਨਾਂ ਦਾ ਸਵਾਦ ਵੰਨ ਉੱਕਾ ਹੀ ਜਾਂਦਾ ਰਿਹਾ ਸੀ। ਸਿਰਮਟ ਸਰਗੇ ਦੇ ਵੱਡੇ ਵੱਡੇ ਚੌਰਸ ਡੱਬੇ ਮੂੰਹ ਵੱਲੋਂ ਸ਼ੀਸ਼ੇ ਦੀਆਂ ਚਾਦਰਾਂ ਨਾਲ ਮੜੇ ਹੋਏ ਵੇਖਦਿਆਂ ਸਾਰ ਪੱਕ ਹੋ ਜਾਂਦਾ ਸੀ ਭਈ ਇਹ ਮੰਦਿਆਂ ਲਈ ਤੇ ਕਿਸੇ ਢੰਗ ਵੀ ਨਹੀਂ ਬਣਾਏ ਗਏ। ਬਾਜ਼ਾਰ ਵਿੱਚ ਦੁਕਾਨਾਂ ਦੇ ਪਿੱਛੇ ਕਦੀ ਬੜੇ ਸੋਹਣੇ ਘਰ ਹੁੰਦੇ ਸਨ। ਉਹਨਾਂ ਦੀ ਥਾਂ ਹੱਟੀਆਂ ਸੂ ਪਈਆਂ ਸਨ। ਹੱਟੀਆਂ ਤੇ ਫਿਰ ਉਹਨਾਂ ਦੇ ਉੱਤੇ ਹੇਠਾਂ ਹੱਟੀਆਂ, ਜਿਵੇਂ ਸਾਰਾ ਮੁਲਕ ਹੀ ਬਾਣੀਆਂ ਹੋ ਗਿਆ ਹੋਵੇ। ਸ਼ਹਿਰ ਦੇ ਆਲ ਦੁਆਲੇ ਦੀਆਂ ਉਹ ਥਾਵਾਂ ਜਿੱਥੋਂ ਦੀਂ ਵੇਲੇ ਲੰਘਦਿਆਂ ਵੀ ਡਰ ਹੁੰਦਾ ਸੀ, ਹੁਣ ਉੱਕਾ ਪਛਾਣ ਵਿੱਚ ਨਹੀਂ ਸਨ ਆਉਂਦੀਆਂ। ਯੂਰਪ, ਅਮਰੀਕਾ, ਅਰਬ ਗਿਆ ਕਸਬੀਆਂ ਕਾਰੀਗਰਾਂ ਨੂੰ ਜਿਵੇਂ ਜਿਵੇਂ ਜੋ ਬਖਾਲੀ ਦਿੱਤਾ, ਉਹਨਾਂ ਪਰਤ ਨਕਸ਼ਾ ਨਵੀਸਾਂ ਦੇ ਕੰਨੀ ਪਾਇਆ। ਨਕਸ਼ਾ ਨਵੀਸਾਂ ਉਹਨਾਂ ਦੇ ਦੱਸੇ ਵਿੱਚ ਆਪਣਾ ਆਪ ਰਲਾਇਆ ਤੇ ਗੱਲ ਜਦੋਂ ਰਾਜਾਂ ਮਿਸਤਰੀਆਂ ਤਿੱਕਰ ਅਪੜੀ, ਅੱਗੋਂ ਉਹਨਾਂ ਵੀ ਘੱਟ ਨਾ ਕੀਤੀ। ਉਹ ਕਿਹੜਾ ਕਿਸੇ ਦੀ ਧੀ ਭੈਣ ਤੋਂ ਘੱਟ ਸਨ। ਦਿਹਾੜੀਆਂ ਉਹਨਾਂ ਦੀਆਂ ਦਾ ਭਾਰ ਚੁੱਕਣਾ ਜਣੀ ਖਣੀ ਦੇ ਬਸ ਦੀ ਕਾਰ ਨਹੀਂ ਸੀ। ਉਹਨਾਂ ਦਰਮ ਦਿਨਾਰ ਤੇ ਡਾਲਰ ਪਾਉਂਡ ਮਲਮਚਾ ਕੀਤੇ ਤੇ ਕਾਂਡੀਆਂ ਤੇਸੀਆਂ ਗਰਮਾਲਿਆਂ ਨਾਲ ਯੂਰਪ ਅਮਰੀਕਾ ਸਿੱਧ ਕਰ ਵਿਖਾਇਆ। ਡਰ ਸ਼ੋਧੇ ਦਾ ਕੀ ਕੰਮ ਸੀ ਮੁੜ ਉੱਥੇ? ਖੁਰੀਆਂ ਪੱਟ ਗਿਆ ਕਿ ਜਿੱਧਰ ਦੀ ਮੂੰਹ ਆਇਆ ਸਾਸੂ। ਜਿਹੜਾ ਰਹਿ ਗਿਆ ਅਗਲਿਆਂ ਦਮੂਸਿਆਂ ਦੀਆਂ ਧਮਕਾਂ ਨਾਲ ਤੂੜਾ ਕਰਕੇ ਨੀਹਾਂ ਵਿੱਚ ਸਮਾ ਛੱਡਿਆ। ਹੁਣ ਉਹਨਾਂ ਥਾਵਾਂ ਤੋਂ ਡਰ ਤਾਂ ਨਹੀਂ, ਥੋੜ ਤੇ ਤਰਸੇਵਾਂ ਜ਼ਰੂਰ ਫੁੱਟ ਪੈਂਦਾ ਸੀ। ਸ਼ਹਿਰ ਦਾ ਪੌਣ ਪਾਣੀ ਵੀ ਉਹ ਪਹਿਲੋਂ ਵਾਲਾ ਕਦੋਂ ਰਿਹਾ ਸੀ। ਉਹਨੂੰ ਵੀ ਹੋਰ ਦੀਆਂ ਹੋਰ ਹੀ ਵਗ ਗਈਆਂ ਸਨ। ਪੂਰੇ ਸ਼ਹਿਰ ਦੇ ਲੋਕਾਂ ਨੂੰ ਆਪੋ ਆਪਣੇ ਪਿਛਲੇ ਦਾ ਕੁਝ ਚਿੱਤ ਚੇਤਾ ਨਹੀਂ ਸੀ ਰਹਿ ਗਿਆ ਤੇ ਨਾ ਹੀ ਕੋਈ ਉਹਨੂੰ ਚਿੱਤ ਕਰਨਾ ਚਾਹੁੰਦਾ ਸੀ। ਵਿੱਚੋਂ ਕਦੀ ਕੋਈ ਵਿਰਲਾ ਟਾਵਾਂ ਅਜਿਹਾ ਕਰਨ ਦਾ ਹੀਲਾ ਕਰ ਬੈਂਦਾ ਤੇ ਜਿਹੜਾ ਵੇਖਦਾ ਸੁਣਦਾ ਡੰਡਾ ਫੜ ਕੇ ਉਹਦੇ ਮਗਰ ਪੈ ਜਾਂਦਾ। ਦੁਨੀਆ ਅੱਗੇ ਨੂੰ ਟੁਰੀ ਜਾਂਦੀ ਏ, ਤੂੰ ਪਿਛਾਂ ਨੂੰ ਟੁਰ ਪਏ ਆ। ਵਟਕਿਆਂ ਸਾਡਿਆਂ ਨੂੰ ਵੀ ਇਹੋ ਹੀ ਮਾਰ ਸੀ। ਅਗਾ ਨਾ ਪੈਰ ਤਰਨਾ ਆਇਓ ਨੇ। ਉਹਨਾਂ ਦੀਆਂ ਕੀਤੀਆਂ ਹੁਣ ਤਿੱਕਰ ਪੈ ਭੁਗਤਨੇ ਆ। ਮਸਾਂ ਦੰਦਾਂ ਦੀਆਂ ਖਾ ਕੇ ਜੇ ਰਾਹ ਕੁਝ ਸਿੱਧਾ ਹੋਇਆ ਤੇ ਤੈਨੂੰ ਉਹ ਵੱਡਿਆਂ ਲਈ ਲੱਗੀ ਏ ਕਸਰ ਪੈਣ। ਅਗਲੇ ਨੂੰ ਇਹ ਸੁਣ ਕੇ ਉਸੇ ਵੇਲੇ ਕੰਨ ਹੋ ਜਾਂਦੇ ਤੇ ਉਹ ਸਿਰ ਝਾੜਦਾ ਅਗਾਂਹ ਹੋ ਟੁਰਦਾ। ਸੋ ਇਹਨਾਂ 8-10 ਵਰਿਆਂ ਵਿੱਚ ਬਾਊ ਕਾਮਲ ਨੂੰ ਕੋਈ ਕਿਵੇਂ ਚੇਤੇ ਰੱਖ ਸਕਦਾ ਸੀ? ਇੱਧਰੋਂ ਉਹ ਮਰਿਆ, ਉਧਰੋਂ ਉਹ ਹਰ ਕਿਸੇ ਦੇ ਚੇਤਿਓਂ ਖੁੱਟਦਾ ਗਿਆ ਤੇ ਓੜਕ ਆ ਵੇਲਾ ਆ ਗਿਆ। ਇੰਝ ਬਾਊ ਕਾਮਲ ਜਿਉ ਜਿਹਾ ਬੰਦਾ ਸੀ। ਉਥੋਂ ਇਹ ਆਖਿਆ ਜਾ ਸਕਦਾ ਹੈ ਵੀ ਜੇ ਉਹ ਕਿਤੇ ਬਹੁਤ ਪਹਿਲਾਂ ਮੋਇਆ ਹੁੰਦਾ ਤਾਂ ਲੋਕਾਂ ਕਈ ਵਰੇ ਉਹਦੀਆਂ ਗੱਲਾਂ ਦੁਹਰਾਉਂਦਿਆਂ ਰਹਿਣਾ ਸੀ। ਉਹਨੂੰ ਇਸ ਤਰ੍ਹਾਂ ਝੱਟ ਕਰਕੇ ਵਿਸਾਰਨਾ ਨਹੀਂ ਸੀ। ਵੇਲੇ ਵੇਲੇ ਦੀਆਂ ਗੱਲਾਂ ਹੁੰਦੀਆਂ ਨੇ ਸਾਰੀਆਂ, ਪਰ ਇਹ ਬਾਊ ਕਾਮਲ ਹੈ ਕੌਣ ਸੀ? ਪੁਰਾਣਾ ਫੌਜੀ ਸੀ, ਵੰਡ ਤੋਂ ਪਹਿਲਾਂ ਦੀ ਭਰਤੀ। ਬਿਮਾਰ ਹੋ ਗਿਆ ਤੇ ਮੁਲਕ ਬਣਨ ਪਿੱਛੋਂ ਫੌਜ ਛੱਡ ਦਿੱਤੀ। ਉਸ ਨਰੋਇਆ ਤਾਂ ਕਚਹਿਰੀਆਂ 'ਚ ਏਜੰਟੀ ਕਰਨ ਲੱਗ ਪਿਆ। ਲਿਖਣਾ ਆਉਂਦਾ ਸਾਸੂ, ਤੇ ਜਿਹਨੂੰ ਲਿਖਣਾ ਆਉਂਦਾ ਹੋਵੇ ਉਹ ਕਚਹਿਰੀਆਂ 'ਚ ਬਾਦਸ਼ਾਹ ਹੁੰਦਾ। ਦਿਨਾਂ ਵਿੱਚ ਉਹਦੀਆਂ ਧੁੰਮਾਂ ਪੈ ਗਈਆਂ। ਦੂਰੋਂ ਨੇੜਿਓਂ ਸਾਇਲ ਆਉਂਦੇ ਤੇ ਵਕੀਲ ਦੀ ਥਾਂ ਉਹਦਾ ਪੁੱਛਦੇ। ਅੱਗੋਂ ਜੇ ਕੋਈ ਆਂਦਾ ਸਾਨੂੰ ਦੱਸੋ, ਵਕੀਲ ਕਰਨਾ ਜੇ, ਅਸੀਂ ਤੁਹਾਨੂੰ ਚੋਟੀ ਦਾ ਵਕੀਲ ਕਰਾ ਦਿੰਦੇ ਆ। ਉਹ ਆਖਦੇ ਵਕੀਲ ਸ਼ਕੀਲ ਦਾ ਸਾਨੂੰ ਪਤਾ ਨਹੀਂ, ਅਸਾਂ ਦੇ ਬਾਊ ਕਾਮਲ ਕੋਲ ਜਾਣਾ।
ਉਹ ਜਿਵੇਂ ਆਖੀ ਉਵੇਂ ਕਰਸਾਂ ਤੇ ਅਗਲੇ ਨੂੰ ਮਾਰੀ ਦਿਆਂ ਉਹਦਾ ਪਤਾ ਦੱਸਣਾ ਪੈਂਦਾ। ਬਾਊ ਕਾਮਲ ਦੇ ਵਕੀਲ ਕੋਲ ਪੂਰੀਆਂ ਕਚਹਿਰੀਆਂ ਵਿੱਚ ਸਭ ਤੋਂ ਚੋਖਾ ਕੰਮ ਸੀ। ਉਹ ਭਾਵੇਂ ਆਪੋਂ ਵੀ ਢੇਰ ਚੰਗਾ ਵਕੀਲ ਸੀ ਫੌਜਦਾਰੀ ਦਾ, ਪਰ ਫਿਰ ਵੀ ਦੂਜੇ ਵਕੀਲ ਇਹੋ ਹੀ ਆਖਦੇ ਸਨ ਵੀ ਜੇ ਉਹਦੇ ਕੋਲ ਬਾਊ ਕਾਮਲ ਵਰਗਾ ਪੀਰ ਉਸਤਾਦ ਏਜੰਟ ਨਾ ਹੋਵੇ ਤਾਂ ਉਹਦਾ ਕੰਮ ਕਦੀ ਵੀ ਏਡਾ ਨਾ ਹੋਵੇ। ਉਹਨਾਂ ਦੀ ਇਹ ਗੱਲ 16 ਆਨੇ ਖਰੀ ਸੀ। ਇਹ ਸਾਰੀਆਂ ਉਹਦੀਆਂ ਹੀ ਬਰਕਤਾਂ ਸਨ ਜਿਹੜੀਆਂ ਦੂਜਿਆਂ ਵਕੀਲਾਂ ਨੂੰ ਉਹਦੇ ਵਕੀਲ ਤੋਂ ਜਿਹੜਾ ਦੂਜਿਆਂ ਵਕੀਲਾਂ ਨੂੰ ਉਹਦੇ ਵਕੀਲ ਤੋਂ ਬਚਿਆ ਛੱਡਿਆ ਕੰਮ ਹੀ ਲੱਭਦਾ ਸੀ। ਉਹਦੇ ਵਕੀਲ ਨੂੰ ਵੀ ਆਪਣੇ ਏਜੰਟ ਦੀ ਪੂਰੀ ਕਦਰ ਸੀ। ਉਹ ਹਰ ਗੱਲ ਹਰ ਮਾਮਲਾ ਉਹਦੇ ਸਲਾਹ ਮਸ਼ਵਰੇ ਨਾਲ ਕਰਦਾ। ਜਿਹੜਾ ਕੋਈ ਸਾਇਲ ਸਿੱਧਾ ਸਾਵਾਂ ਉਹਦੇ ਵੱਲ ਆਉਂਦਾ ਉਹਨੂੰ ਉਹ ਬਾਊ ਕਾਮਲ ਵੱਲੇ ਇਹ ਆਖ ਕੇ ਟੋਰ ਦਿੰਦਾ, ਜਾ ਤੇ ਆਪਣੀ ਸਾਰੀ ਗੱਲ ਕੱਥ ਪਹਿਲੋਂ ਬਾਊ ਨੂੰ ਸਮਝਾ, ਫਿਰ ਉਹ ਜਿਵੇਂ ਆਖਣਗੇ ਉਂਝੇ ਹੀ ਹੋ ਜਾਸੀ। ਰੁਪਏ ਪੈਸੇ ਦੇ ਮਾਮਲੇ 'ਚ ਵਕੀਲਾਂ ਦੇ ਏਜੰਟ ਢੇਰ ਖਰਾਂਟ ਹੁੰਦੇ ਨੇ। ਸਾਇਲਾਂ ਤੋਂ ਅੱਡ ਕਈ ਵਾਰ ਆਪਣੇ ਵਕੀਲਾਂ ਨੂੰ ਵੀ ਹੱਥ ਵਿਖਾ ਜਾਂਦੇ ਨੇ। ਬਾਊ ਕਾਮਲ ਵਿੱਚ ਅਜਿਹੀ ਕੋਈ ਗੱਲ ਨਹੀਂ ਸੀ। ਉਹਦੇ ਵਕੀਲ ਨੇ ਸਗੋਂ ਆਪਣੀ ਫੀਸ ਉਗਰਾਨ ਦੀ ਜ਼ਿੰਮੇਵਾਰੀ ਵੀ ਉਹਨੂੰ ਹੀ ਦਿੱਤੀ ਹੋਈ ਸੀ। ਕਚਹਿਰੀ ਮੁੱਕਦੀ ਤੇ ਉਹ ਸਾਰੇ ਦਿਨ ਜੋ ਵੀ ਪੈਸਾ ਧੇਲਾ ਆਇਆ ਹੁੰਦਾ ਸਾਰੇ ਦਾ ਸਾਰਾ ਆਪਣੇ ਵਕੀਲ ਦੇ ਸਾਹਮਣੇ ਰੱਖ ਦਿੰਦਾ। ਕਚਹਿਰੀ ਮੁੱਕਦੀ ਤੇ ਉਹ ਸਾਰਾ ਦਿਨ ਜੋ ਵੀ ਪੈਸਾ ਧੇਲਾ ਆਇਆ ਹੁੰਦਾ ਸਾਰੇ ਦਾ ਸਾਰਾ ਆਪਣੇ ਵਕੀਲ ਦੇ ਸਾਹਮਣੇ ਰੱਖ ਦਿੰਦਾ। ਵਕੀਲ ਆਪਣੀ ਫੀਸ ਤੇ ਉਹਦਾ ਮੁਨਸ਼ੀਆਨਾ ਸਭ ਤੋਂ ਪਹਿਲਾਂ ਵੱਖਰਾ ਕਰਦਾ। ਇਸ ਤੋਂ ਉੱਤੇ ਜੋ ਕੁਝ ਵੱਧਦਾ ਉਹਦੇ 2 ਹਿੱਸੇ ਕੀਤੇ ਜਾਂਦੇ, ਇੱਕ ਵਕੀਲ ਦਾ ਆਪਣਾ ਤੇ ਦੂਜਾ ਬਾਊ ਕਾਮਲ ਦਾ। ਪਰ ਬਾਊ ਕਾਮਲ ਦੀ ਆਦਤ ਸੀ ਰੋਜ਼ ਆਪਣੇ ਵਾਲੇ ਹਿੱਸੇ ਚੋਂ ਅੱਧ ਦੇ ਨੇੜੇ ਤੇੜੇ ਰਕਮ ਵਕੀਲ ਨੂੰ ਦੇ ਦਿੰਦਾ। ਵਕੀਲ ਉਹਨੂੰ ਬਥੇਰਾ ਆਖਦਾ ਰਹਿੰਦਾ, ਬਾਊ ਇਹ ਸਾਰੇ ਤੇਰੇ ਪੈਸੇ ਨੇ, ਇਹਨਾਂ ਉੱਤੇ ਮੇਰਾ ਕੋਈ ਹੱਕ ਨਹੀਂ ਬਣਦਾ। ਪਰ ਉਹ ਉਹਦੀ ਇੱਕ ਨਾ ਮੰਨਦਾ ਤੇ ਆਪਣੇ ਹਿੱਸੇ ਵਿੱਚੋਂ ਇੱਕ ਚੋਖਾ ਹਿੱਸਾ ਉਹਨੂੰ ਦੇ ਹੀ ਦਿੰਦਾ। ਉਹਦੀਆਂ ਇਹਨਾਂ ਗੱਲਾਂ ਤੇ ਹੋਰ ਕੰਮਕਾਰ ਦੇ ਗੁਣਾਂ ਨੂੰ ਵੇਖ ਕੇ ਕਈ ਵਕੀਲਾਂ ਉਹਨੂੰ ਚੋਖੇ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਵੱਲ ਛਿਕਣਾ ਚਾਹਿਆ, ਪਰ ਉਹ ਨਾ ਮੰਨਿਆ। ਇਹ ਤਾਂ ਸ਼ੇਖ ਹੋਰਾਂ ਨਾਲ ਸਾਥ ਦੀ ਗੱਲ ਹੈ ਸਾਰੀ, ਹੋਰ ਆਪਣਾ ਤੇ ਕੋਈ ਕਮਾਲ ਨਹੀਂ। ਹਰ ਕਿਸੇ ਨੂੰ ਅੱਗੋਂ ਉਹਨੇ ਇਹੋ ਹੀ ਆਪ ਛੱਡਣਾ। ਬਾਊ ਕਾਮਲ ਦੀ ਹਸਤੀ ਬੜੀ ਵੇਖਣ ਵਾਲੀ ਸੀ। ਸੋਹਣਾ ਸੁਨੱਖਾ, ਆ ਉੱਚਾ ਲੰਮਾ ਕੱਦ, ਮੂੰਹ ਦੀ ਠੀਕਰੀ ਚੌੜੀ, ਵਕੀਲਾਂ 'ਚ ਖਲੋਤਾ ਵੀ ਉਹ ਏਜੰਟ ਨਹੀਂ ਸੀ ਲੱਗਦਾ। ਸਗੋਂ ਵਕੀਲਾਂ ਤੋਂ ਵੀ ਉੱਤੇ ਕੋਈ ਸ਼ਾਇਦ ਜਾਪਦਾ ਸੀ। ਬੈਰਿਸਟਰ, ਕਿਧਰੇ ਮਲਕਾ ਦੀ ਪ੍ਰੀਵੀ ਵਿੱਚ ਮੁਕੱਦਮੇ ਲੜਨ ਵਾਲਾ ਵਕੀਲ, ਅਦਾਲਤ ਵਿੱਚ ਤਾਰੀਖ ਲੈਣ ਜਾਂ ਅੱਗੇ ਪਵਾਉਣ ਲਈ ਜਾਂਦਾ ਤੇ ਹਰ ਕੋਈ ਉਹਨੂੰ ਹੀ ਵੇਖਣ ਲੱਗ ਪਾਉਂਦਾ। ਜੱਜ ਮੈਜਿਸਟਰੇਟ ਫਿੱਕੇ ਜਿਹਾ ਦਿਸਣ ਲੱਗ ਪਾਉਂਦੇ ਸਨ ਉਹਦੇ ਅੱਗੇ। ਬਾਊ ਕਾਮਲ ਦਾ ਕੰਮ ਸੀ ਕਚਹਿਰੀਓਂ ਵਿਹਲਿਆਂ ਆਉਣਾ ਤੇ ਸਰਦਾਰੇ ਗੁਜਰਾਤੀਏ ਦੇ ਟਾਂਗੇ ਤੇ ਚੜ੍ਹ ਬਹਿਣਾ। ਸਰਦਾਰਾ ਗੁਜਰਾਤੀਆ ਵੀ ਜੇਲ੍ਹ ਦੇ ਬੂਹੇ ਅੱਗੇ ਟਾਂਗਾ ਖਿਲਾਰੀ ਉਹਨੂੰ ਹੀ ਉਡੀਕਦਾ ਪਿਆ ਹੁੰਦਾ ਸੀ। ਬਾਊ ਕਾਮਲ ਦੀ ਆਦਤ ਸੀ ਕਿ ਹਮੇਸ਼ ਟਾਂਗੇ ਦੇ ਪਿਛਲੇ ਬੰਨੇ ਬਹਿੰਦਾ। ਹੋਰ ਵੀ ਸਾਊ ਬੰਦੇ ਉਦੋਂ ਟਾਂਗੇ ਤੇ ਪਿਛਲੇ ਬੰਨੇ ਹੀ ਬਹਿੰਦੇ ਸਨ। ਆਹ ਟਾਂਗੇ ਉੱਤੇ ਅੱਗੇ ਬਹਿਣ ਦੀ ਪੁੱਠੀ ਰੀਤ ਤੇ ਹੁਣੀ ਚਾਲੂ ਹੋਈ, ਉਦੋਂ ਨਹੀਂ ਸੀ। ਉਦੋਂ ਜਿਹੜਾ ਕੋਈ ਸਾਲਮ ਟਾਂਗੇ 'ਚ ਅੱਗੇ ਚੜ੍ਹ ਕੇ ਬਹਿੰਦਾ ਸੀ ਉਹਨੂੰ ਸ਼ੋਧਾ ਤੇ ਲੁੱਚਾ ਬੰਦਾ ਗਿਣਿਆ ਜਾਂਦਾ ਸੀ। ਸਰਦਾਰਾ ਟਾਂਗੇ ਵਾਲਾ ਬਾਊ ਕਾਮਲ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਤੇ ਮੱਲੇ ਅਹਿਮਦਪੁਰੇ ਸਾਈਆਂ ਵਾਲੇ ਛੱਪੜ ਦੇ ਕੰਢੇ ਲੈ ਕੇ ਜਾਂਦਾ। ਇੱਥੇ ਬਾਊ ਟਾਂਗੇ ਤੋਂ ਉੱਤਰ ਖਲੋਂਦਾ ਤੇ ਛੱਪੜ ਦੇ ਨਾਲ ਬਣੀਆਂ ਝੁੱਗੀਆਂ ਦੀਆਂ ਪੀੜੀਆਂ ਗੰਦੀਆਂ ਗਲੀਆਂ ਵਿੱਚੋਂ ਹੁੰਦਾ ਹਵਾਂਦਾ ਓਲੇ ਹੋ ਜਾਂਦਾ। ਸਰਦਾਰਾ ਉਹਨੂੰ ਟਾਂਗੇ ਉੱਤੇ ਬੈਠਾ ਹੀ ਉਡੀਕਦਾ ਰਹਿੰਦਾ। ਵਾਹਵਾ ਝੱਟ ਪਿੱਛੋਂ ਉਹਨੂੰ ਬਾਊ ਆਉਂਦਾ ਦਿਸਦਾ ਤੇ ਉਹ ਦੋਵੇਂ ਫਿਰ ਸੜਕੇ ਪੈ ਜਾਂਦੇ। ਇੱਕ ਦਿਨ ਇੰਝ ਹੀ ਸੜਕੇ ਚੜ੍ਹਦਿਆਂ ਸਰਦਾਰੇ ਨੇ ਪੁੱਛਿਆ, ਬਾਊ ਜੀ ਤੁਸੀਂ ਰੋਜ਼ ਕਚਹਿਰੀਆਂ ਤੋਂ ਸਿੱਧੇ ਇੱਥੇ ਆਉਂਦੇ ਹੋ,
ਕੋਈ ਖਾਸ ਗੱਲ ਹੈ ਇੱਥੇ? ਬਾਊ ਕਾਮਲ ਨੇ ਉਹਦੀ ਗੱਲ ਸੁਣੀ ਤੇ ਪੋਲਾ ਜਿਹਾ ਇਹ ਆ ਕੇ ਹੱਥ ਛੱਡਿਆ, ਓਏ ਆਹੋ ਯਾਰ ਬੜੀ ਖਾਸ ਗੱਲ ਹੀ ਇੱਥੇ। ਕਿੰਨਾ ਚਿਰ ਇਸ ਖਾਸ ਗੱਲ ਉੱਤੇ ਓਲਾ ਪਿਆ ਰਿਹਾ। ਸਰਦਾਰਾ ਕਈ ਵਾਰੀ ਪੁੱਛਦਾ ਪੁੱਛਦਾ ਝੱਕ ਗਿਆ ਵੀ ਉਹ ਕਿਹੜੀ ਏਡੀ ਖਾਸ ਗੱਲ ਹੈ ਜਿਹੜੀ ਬਾਊ ਉਹਨੂੰ ਦੱਸਣੀ ਨਹੀਂ ਚਾਹੁੰਦਾ। ਉਹਦਾ ਆਪਣਾ ਖਿਆਲ ਇਹੋ ਸੀ ਵੀ ਇੱਥੇ ਪੱਕ ਨਾਲ ਬਾਊ ਨੇ ਕੋਈ ਮਸ਼ੂਕ ਰੱਖਿਆ ਹੈ ਜਿਹਨੂੰ ਉਹਲੇ ਨਾਲ ਖਰਚਾ ਪਾਣੀ ਦੇਣਾ ਆਉਂਦਾ। ਪਰ ਜਦੋਂ ਬਾਊ ਨੇ ਇੱਕ ਦਿਹਾੜੇ ਉਹਨੂੰ ਸਾਰੀ ਗੱਲ ਆਪ ਹੀ ਖੋਲ ਕੇ ਦੱਸੀ ਤਾਂ ਉਹ ਡਰਦਾ ਪਚੀ ਹੋਇਆ ਤੇ ਕਿੰਨਾ ਚਿਰ ਬਾਊ ਤੋਂ ਮਾਫੀਆਂ ਮੰਗਦਾ ਰਿਹਾ। ਬਾਊ ਨੇ ਉਹਨੂੰ ਦੱਸਿਆ, ਯਾਰ ਸਰਦਾਰਿਆ, ਆਪਣਾ ਇੱਕ ਯਾਰ ਹੁੰਦਾ ਸੀ ਸ਼ਾਹ ਪਟਵਾਰੀ, ਖਬਰੇ ਤੂੰ ਵੀ ਵੇਖਿਆ ਹੋਵੇਗਾ ਉਹਨੂੰ ਕਿ ਨਹੀਂ। ਬੜੀ ਔਂਤਰੀ ਸ਼ੈ ਹੁੰਦਾ ਸੀ ਉਹ, ਲਕਸ਼ਮੀ ਦੇ ਆਸ਼ਿਕ ਹੁੰਦੀ ਸੀ ਉਹਦੇ ਉੱਤੇ। ਜਿੱਧਰੋਂ ਲੰਘ ਜਾਂਦਾ ਉਧਰੋਂ ਹੀ ਪੈਸਾ ਉਹਦੇ ਮਗਰ ਲੱਗ ਜਾਂਦਾ। ਉਹਦਾ ਇੱਕ ਮਾਲਜ਼ਾਦੀ ਉੱਤੇ ਜੀ ਆ ਗਿਆ। ਮਾਲਜ਼ਾਦੀ ਵੀ ਅਜਿਹੀ ਕਿ ਕੋਈ ਦੂਜੀ ਨਹੀਂ ਹੋਣੀ ਉਹਦੇ ਨਾਲ ਦੀ। ਗਾਉਂਦੀ ਏਡਾ ਸੋਹਰੇ ਸੀ ਕਿ ਉਹਦੀ ਆਵਾਜ਼ ਸੁਣ ਕੇ ਉੱਡਦੇ ਭੁਖੇਰੂ ਵੀ ਖੰਭ ਮਾਰਨ ਭੁੱਲ ਜਾਂਦੇ। ਸ਼ਾਹ ਨੇ ਕਿਤੇ ਮੇਲੇ 'ਚ ਉਹਨੂੰ ਪਿੜ ਬੰਨ ਕੇ ਗਾਉਂਦੀ ਨੂੰ ਸੁਣ ਲਿਆ ਤੇ ਉੱਥੇ ਡੌਰ ਬੌਰਾ ਹੋ ਗਿਆ। ਇੱਕ ਵਾਰੀ ਤਹਿਸੀਲ ਭੰਨ ਲਈ ਉਸ, ਜਿੰਨਾ ਮਾਲ ਕੱਢਿਆ ਤੋੜਾ ਭਰ ਕੇ ਉਹਦੇ ਕੋਲ ਲੈ ਗਿਆ। ਉਹਨੇ ਇੰਨੀ ਮਾਇਆ ਵੇਖੀ ਤਾਂ ਹੱਸ ਪਈ, ਤੂੰ ਤੇ ਲੱਖਾਂ ਲੈ, ਮੈਂ ਤੇ ਕੱਖਾਂ ਨੂੰ ਸਿੱਖਦੀ ਫਿਰਨੀ ਆ ਕਮਲਿਆ ਮਾਈਆ। ਤੂੰ ਤੇ ਲੱਖਾਂ ਲੈ ਆਇਆ, ਮੈਂ ਤੇ ਕੱਖਾਂ ਨੂੰ ਸਿੱਖਦੀ ਫਿਰਨੀ ਆ ਕਮਲਿਆ ਮਾਈਆ। ਕੱਖਾਂ ਨੂੰ ਆਲ ਨੇ ਵੇਖੇ ਹੋਏ ਨਹੀਂ ਨਾ, ਲੱਖਾਂ ਦੇ ਨਹੀਂ ਹੁੰਦੇ, ਕੱਖਾਂ ਦੇ ਹੁੰਦੇ ਨੇ ਤੇ ਅੰਦਰੋਂ ਨਿੱਘੇ ਆਨੰਦ ਭਰੇ। ਜਾ ਲੈ ਜਾ ਇਸ ਕਲਯੁਗਨ ਨੂੰ, ਜਦੋਂ ਕੱਖਾਂ ਜੋਗਾ ਹੋ ਜਾਏਗਾ ਉਦੋਂ ਆ ਜਾਵੀਂ, ਮੈਂ ਤੈਨੂੰ ਉਡੀਕਾਂ ਦੀ। ਬਸ ਫਿਰ ਲੜ ਗਈ ਸ਼ਾਹ ਨੂੰ ਉਹਦੀ ਗੱਲ। ਨੋਟਾਂ ਦਾ ਤੋੜਾ ਜਾ ਧਰਿਓ ਸੂ ਤਹਿਸੀਲਦਾਰ ਅੱਗੇ। ਕੁਝ ਵਰੇ ਫਰਾੜ ਦੇ ਦੋਸ਼ 'ਚ ਅੰਦਰ ਰਿਹਾ, ਬਾਹਰ ਆਇਆ ਤੇ ਉਸ ਮਾਲਜ਼ਾਦੀ ਨੂੰ ਵਹੁਟੀ ਬਣਾ ਕੇ ਘਰ ਲੈ ਗਿਆ। ਉਸ ਮਾਲਜ਼ਾਦੀ ਨੇ ਫਿਰ ਉਹ ਜਿੰਨਾ ਚਿਰ ਰਿਹਾ ਇੰਜ ਵੇਲਾ ਕੱਢਿਆ ਕਿ ਵੱਡੀਆਂ ਵੱਡੀਆਂ ਸਤਰਜ਼ਾਦੀਆਂ ਵੀ ਉਹਦੀ ਗੱਲ ਕਰਦਿਆਂ ਮੂੰਹ 'ਚ ਉਂਗਲਾਂ ਕੱਟ ਪੈਂਦੀਆਂ। ਪਰ ਸਰਦਾਰ ਮਮਦਾ ਉਹ ਆਂਦੇ ਨੇ ਨਾ, ਸਦਾ ਬਾਦਸ਼ਾਹੀ ਰੱਬ ਸੱਚੇ ਦੇ ਘਰ। ਸ਼ਾਹ ਪਟਵਾਰੀ ਪੁਰਾਣਾ ਪਿਆਕ ਸੀ, ਕਣਿਆਂ ਦੇ ਘੜੇ ਪੀਣ ਵਾਲਾ। ਅੰਦਰ ਛਾਨਣੀ ਹੋ ਗਿਆ ਤੇ ਇੱਕ ਦਿਹਾੜੇ ਹਸਪਤਾਲ ਵਿੱਚੋਂ ਸਾਡੇ ਹੱਥਾਂ 'ਚ ਹੀ ਪੂਰਾ ਹੋ ਗਿਆ। ਸਈਦਾਨੀਆਂ ਨੂੰ ਹੁਣ ਇਹ ਮਾਲਜ਼ਾਦੀ ਕਿੱਥੇ ਵਾਰਾ ਖਾਂਦੀ ਸੀ। ਭਾਵੇਂ ਇਹ ਕਿੰਨੇ ਹੀ ਪੁੰਨ ਨਹਾਤੀ ਹੋਈ ਸੀ, ਪਰ ਹੈ ਤੇ ਮਾਲਜ਼ਾਦੀ ਹੀ ਸੀ। ਸਈਦਾਨੀਆਂ ਨੂੰ ਗੁੱਤੋਂ ਫੜਿਆ ਤੇ ਘਰੋਂ ਬੰਨੇ ਛਿੱਕ ਦਿੱਤਾ। ਉਦੋਂ ਦੀ ਯਾਰ ਇਸ ਛੱਪੜ ਕੰਢੇ ਝੁੱਗੀ ਜਿਹੀ 'ਚ ਸਿਰ ਲੁਕਾ ਕੇ ਬੈਠੀ ਹੋਈ ਹੈ। ਸ਼ਾਹ ਸਾਡਾ ਯਾਰ ਸੀ, ਇਹ ਤਾਂ ਆਸ਼ਿਕ ਤੇ ਘਰ ਵਾਲਾ ਸੀ। ਕੁਝ ਸਾਡੇ ਜ਼ਿੰਮੇ ਵੀ ਤੇ ਆਉਂਦਾ ਨਾ ਉਹਦੇ ਵੱਲੋਂ। ਬਸ ਰੋਜ਼ ਭਰਜਾਈ ਨੂੰ ਮੱਥਾ ਟੇਕਣ ਆ ਜਾਈਦਾ, ਹੋਰ ਤੇ ਕੋਈ ਗੱਲ ਨਹੀਂ। ਉਹ ਭਰਾਵਾ ਮਤਾ ਐਵੇਂ ਸੋਚੇ ਪਿਆ। ਬਾਊ ਕਾਮਲ ਸਰਦਾਰੇ ਦੇ ਟਾਂਗੇ ਤੇ ਬੈਠਾ ਆਮਦਪੁਰਿਓਂ ਨਾਲ ਹੀ ਪਰਾਂ ਦਾਤਾ ਸ਼ਾਹ ਜਮਾਲ ਜਾਂਦਾ, ਵੁਜ਼ੂ ਕਰਦਾ ਤੇ ਅੰਦਰ ਦਰਗਾਹ ਤੇ ਹਾਜ਼ਰੀ ਦਿੰਦਾ। ਕਿੰਨਾ ਚਿਰ ਚੁੱਪ ਸਾਧੀ ਬਾਬੇ ਦੀ ਕਬਰ ਕੋਲ ਬੈਠਾ ਰਹਿੰਦਾ। ਉਸ ਵੇਲੇ ਉਹ ਇੰਝ ਹੁੰਦਾ ਜਿਵੇਂ ਆਲ ਦੁਆਲੇ ਦੀ ਜ਼ਿੰਦਗੀ ਨਾਲ ਉਹਦਾ ਕੋਈ ਸੀਰ ਸੰਬੰਧ ਹੀ ਨਾ ਹੋਵੇ। ਇੱਥੋਂ ਵਿਹਲਾ ਹੋ ਕੇ ਉਹ ਮੁੜ ਟਾਂਗੇ ਤੇ ਚੜ੍ਹ ਪੈਂਦਾ ਤੇ ਰਾਤ ਦੇ 9-10 ਵਜੇ ਤਾਈਂ ਪਤਾ ਨਹੀਂ ਕਿੱਥੇ ਲਹਿੰਦਾ ਚੜ੍ਹਦਾ ਰਹਿੰਦਾ। ਸਰਦਾਰਾ ਵੀ ਉਹਦੇ ਨਾਲ ਗਿੱਝ ਗਿਆ ਆਇਆ ਸੀ, ਨਹੀਂ ਤਾਂ ਉਹਦੀ ਥਾਂ ਕੋਈ ਹੋਰ ਟਾਂਗੇ ਵਾਲਾ ਹੁੰਦਾ ਤੇ 2 ਪੈਰ ਨਾਲ ਟੁਰ ਸਕਦਾ। ਬਾਊ ਕਾਮਲ ਉਂਝ ਵੀ ਆਪਣੇ ਸਾਥੀ ਦਾ ਪੂਰਾ ਧਿਆਨ ਰੱਖਦਾ। ਜੋ ਕੁਝ ਆਪ ਖਾਂਦਾ ਉਹਨੂੰ ਖਵਾਉਂਦਾ, ਜੋ ਕੁਝ ਆਪ ਪੀਂਦਾ ਉਹਨੂੰ ਪਿਆਉਂਦਾ, ਤੇ ਫਿਰ ਇਹਦੇ ਨਾਲ ਇਹ ਵੀ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਰਹਿੰਦਾ। ਇੰਝ ਸਰਦਾਰੇ ਦਾ ਆਪਣਾ ਮਨ ਵੀ ਉਹਦੇ ਨਾਲ ਡਾਢਾ ਲੱਗਾ ਰਹਿੰਦਾ। ਬਾਊ ਕਾਮਲ ਪਾਨ ਬੀੜੀ ਦੇ ਨਾਲ ਬੂਟੀ ਚਰਸ ਤੇ ਦਾਰੂ ਦਾ ਵੀ ਸ਼ੌਂਕੀ ਸੀ। ਇਹ ਸਾਰੇ ਸ਼ੌਂਕ ਉਹਨੇ ਰੋਜ਼ ਪੂਰੇ ਕਰਨੇ ਹੁੰਦੇ ਸਨ। ਕੋਈ ਦਿਨ ਅਜਿਹਾ ਨਹੀਂ ਸੀ ਜਾਂਦਾ ਜਿੱਦਣ ਉਹ ਇਹ ਖਾਣ ਪੀਣ ਆਪ ਪੂਰਾ ਨਾ ਕਰਦਾ ਤੇ ਸਰਦਾਰੇ ਨੂੰ ਨਾ ਕਰਾਉਂਦਾ। ਜਦੋਂ ਚੰਗੀ ਤਰ੍ਹਾਂ ਰੱਜ ਹੋ ਜਾਂਦਾ ਉਹ ਟਾਂਗਾ ਰਜਬਾਹ ਵਾਲੇ ਮੋੜਨ ਦਾ ਆਖ ਦਿੰਦਾ। ਰਜਬਾਹ ਦੇ ਕੰਢੇ ਨਿੱਕੀ ਜੀ ਸੜਕੀ
ਦੋਹੀਂ ਪਾਸੇ ਕਾਲੇ ਸ਼ਾਹ ਕਿਕਰਾਂ ਨਾਲ ਦਿਨ ਵੇਲੇ ਵੀ ਰਾਤ ਦੀ ਦੱਸ ਪਾਉਂਦੀ ਸੀ ਤੇ ਰਾਤ ਨੂੰ ਤੇ ਉਹ ਹੋਰ ਵੀ ਕਾਲਿਆਂ ਕਰ ਦਿੰਦੀ ਸੀ। ਉਹ ਦੋਵੇਂ ਚੁੱਪ-ਚਾਨ ਆਲ ਦੁਆਲੇ ਵਿੱਚ ਰਜਬਾਹ ਦੇ ਪਾਣੀ ਦੀ ਮਿੱਠੀ ਕੂਲੀ ਸ਼ਰਲਾਟ ਤੇ ਨੁਕਰੇ ਦੇ ਸੁੰਬਾਂ ਦੀ ਠਕੋਰ ਸੁਣਦੇ ਕਿੰਨੇ ਕਿੰਨੇ ਮੀਲ ਨਿਕਲ ਜਾਂਦੇ। ਉਸ ਵੇਲੇ ਬਾਊ ਕਾਮਲ ਨੂੰ ਸਰਦਾਰਾ ਟਾਂਗੇ ਦੇ ਅਗਲੇ ਪਾਸੇ ਸੱਦ ਲੈਂਦਾ। ਉਸ ਵੇਲੇ ਬਾਊ ਕਾਮਲ ਨੂੰ ਸਰਦਾਰਾ ਟਾਂਗੇ ਦੇ ਅਗਲੇ ਪਾਸੇ ਸੱਦ ਲੈਂਦਾ ਤੇ ਆਪ ਵਾਗਾਂ ਫੜੀ ਪਿਛਲੀ ਗੱਦੀ ਤੇ ਹੋ ਬਹਿੰਦਾ। ਬਾਊ ਕਾਮਲ ਅੱਖਾਂ ਮੀਟ ਕੇ ਇੱਕ ਹੱਥ ਕੰਨਾਂ ਉੱਤੇ ਧਰ ਲੈਂਦਾ ਤੇ ਦੂਜਾ ਹਵਾ 'ਚ ਉਲਾਰ ਕੇ ਸੁਰ ਲਾਉਂਦਾ। ਚੰਬੇ ਤੇ ਮਰਵੇ ਦਾ ਬਾਗ ਲਵਾਨੀਆਂ ਵਿੱਚ ਲਵਾਨੀਆਂ ਖੱਟੀਆਂ ਵੇ ਅੱਖੀਆਂ ਵੇ ਰਾਤੀ ਸੌਣ ਨਾ ਦਿੰਦੀਆਂ ਅੱਖੀਆਂ ਵੇ। ਉਸ ਵੇਲੇ ਸਰਦਾਰੇ ਨੂੰ ਖਬਰੇ ਕੀ ਹੁੰਦਾ, ਉਹਦੀਆਂ ਅੱਖਾਂ 'ਚੋਂ ਛਲਾਰਾਂ ਵਗ ਪੈਂਦੀਆਂ। ਉਹ ਨੁਕਰੇ ਦੀਆਂ ਵਾਗਾਂ ਪੋਲੀਆਂ ਕਰ ਦਿੰਦਾ ਤੇ ਬੱਧੇ ਹੋਏ ਆਪਣੇ ਦੋਵਾਂ ਹੱਥਾਂ ਨੂੰ ਥੋੜਾ ਜਿਹਾ ਉਤਾਂ ਚੁੱਕ ਕੇ ਉਹਨਾਂ ਉੱਤੇ ਆਪਣਾ ਸਿਰ ਨਵਾ ਲੈਂਦਾ ਜਿਵੇਂ ਭਗਤੀ ਕਰਨ ਲੱਗ ਪਿਆ ਹੋਵੇ। ਅਥਰੂ ਅੱਖਾਂ 'ਚੋਂ ਨਿਕਲ ਕੇ ਉਹਦੇ ਹੱਥਾਂ ਨੂੰ ਪਿਆਉਂਦੇ ਰਹਿੰਦੇ। ਉਹਨੂੰ ਕੀ ਦੁੱਖ ਸੀ ਇਹ ਉਹਨੇ ਨਾ ਕਦੀ ਜੀਭ ਤੇ ਲਿਆਂਦਾ ਤੇ ਨਾ ਕਦੀ ਬਾਊ ਕਾਮਲ ਨੇ ਉਹਦੇ ਤੋਂ ਪੁੱਛਿਆ। ਉਹ ਆਪ ਕਦੀ ਕਦੀ ਗੱਲ ਕਰਦਿਆਂ ਇੰਨਾ ਆਖਦਾ ਹੁੰਦਾ ਸੀ ਵੀ ਬਾਊ ਜਦੋਂ ਸੁਰ ਲਾਉਂਦਾ ਨਾ ਨਸ਼ੇ 'ਚ ਗੁੱਟ ਹੋ ਕੇ ਉਦੋਂ ਪਤਾ ਨਹੀਂ ਕੀ ਹੋ ਜਾਂਦਾ, ਸਾਰਾ ਅੰਦਰ ਪੰਘਰ ਜਾਂਦਾ ਤੇ ਅਥਣਾ ਬਣ ਪੁੱਟਦਾ। ਬਥੇਰਾ ਕਾਬੂ ਰੱਖਣ ਦੀ ਵੀ ਕਰੀ ਦੀਏ ਪਰ ਬੰਨ ਹੀ ਟੁੱਟ ਜਾਂਦੇ ਨੇ। ਰਜਬਾਤ ਪਰਤਦਿਆਂ ਉਹਨਾਂ ਨੂੰ ਅੱਧੀ ਰਾਤ ਹੋ ਜਾਂਦੀ। ਸਰਦਾਰਾ ਉਹਨੂੰ ਉਹਦੀ ਗਲੀ ਦੀ ਨੁੱਕਰ ਤੇ ਲਾਂਦਾ ਤੇ ਫਿਰ ਪਹੀਆਂ ਵਿੱਚ ਛਾਂਟਾ ਅੜਾ ਕੇ ਅਜੀਬ ਸੁਰੀਲੀ ਜੀ ਆਵਾਜ਼ ਕੱਢਦਾ ਟੁਰ ਜਾਂਦਾ। ਬਾਊ ਕਾਮਲ ਵੀ ਸੁਰਵਰਿਆ ਜਿਹਾ ਹੋ ਕੇ ਗਲੀ ਚੋਂ ਟੁਰਦਾ ਆਪਣੇ ਬੂਹੇ ਤਾਈਂ ਅੱਪੜ ਜਾਂਦਾ। ਬੂਹੇ ਤੇ ਖਲੋ ਕੇ ਇੱਕ ਵਾਰੀ ਉਹ ਆਪਣੇ ਬੋਝੇ ਨੂੰ ਹੱਥ ਲਾ ਕੇ ਵੇਖਦਾ। ਸਰਦਾਰੇ ਤੇ ਹੋਰ ਉਰਾਂ ਪਰਾਂ ਕੀਤੇ ਸਾਰੇ ਖਰਚੇ ਪਿੱਛੋਂ ਵੀ ਉਹਦੇ ਕੋਲ ਵਾਹਵਾ ਸਾਰੇ ਪੈਸੇ ਹੁੰਦੇ। ਤਸੱਲੀ ਕਰਨ ਪਿੱਛੋਂ ਆਪਣੇ ਬੂਹੇ ਦੀ ਕੁੰਡੀ ਖੜਕਾਉਂਦਾ। ਸ਼ਾਹ ਪਟਵਾਰੀ ਵਾਂਗੂ ਬਾਊ ਕਾਮਲ ਦੇ ਅੰਦਰ ਵੀ ਦਾਰੂ ਤੇ ਹੋਰਨਾਂ ਨਸ਼ਿਆਂ ਨੇ ਰਾਹ ਪਾ ਦਿੱਤੇ ਸਨ। ਉਹ ਤੇ ਸਗੋਂ ਪੀਂਦਾ ਹੀ ਟੈਂਚਰ ਕਾਟ ਸੀ। ਸਰਦਾਰੇ ਨੇ ਉਹਨੂੰ ਇੱਕ ਦੋ ਵਾਰੀ ਆਖਿਆ ਤੇ ਹੱਸ ਕੇ ਆਖਣ ਲੱਗਾ, ਸਰਦਾਰ ਹਾਂ ਯਾਰ, ਦਾਰੂ ਪੀਣ ਵਾਲੇ ਨੂੰ ਫਿਰ ਦਾਰੂ ਹੀ ਸੋਭਦਾ ਹੈ, ਪਾਣੀ ਨਹੀਂ। ਇਹ ਜਿਹੜੀਆਂ ਬੋਤਲਾਂ ਲੋਕੀ ਚੁੱਕੀ ਫਿਰਦੇ ਨੇ ਪਾਣੀ ਨੇ, ਅਸਲੋਂ ਪਾਣੀ ਪੀਣ ਦਾ ਚਾਸੀ ਨਹੀਂ ਆਉਂਦਾ। ਮੂੰਹ ਨਾਲ ਲਾਇਆ ਪਤਾ ਤੇ ਲੱਗੇ ਬੰਦਾ ਕੋਈ ਸ਼ੈ ਪੀਂਦਾ ਪਿਆ। ਬਾਊ ਨੂੰ ਇਹ ਤੇ ਪਤਾ ਸੀ ਵੀ ਉਹ ਟੈਂਚਰ ਪੀਂਦਾ ਹੈ, ਪਰ ਇਹ ਪਤਾ ਨਹੀਂ ਸੀ ਜੋ ਟੈਂਚਰ ਅੰਦਰ ਜਾ ਕੇ ਕਰਦਾ ਕੀ। ਇਹਦਾ ਪਤਾ ਉਹਨੂੰ ਉਦੋਂ ਹੀ ਲੱਗਾ ਜਦੋਂ ਇੱਕ ਵਾਰੀ ਰਾਤ ਨੂੰ ਘਰ ਪਰਤਿਆ ਤੇ ਕੁੰਡੀ ਖੜਕਾਉਣ ਪਿੱਛੋਂ ਬੂਹੇ 'ਚ ਡਿੱਗ ਪਿਆ। ਉਹਨੂੰ ਉਲਟੀਆਂ ਆਈਆਂ ਤੇ ਉਹ ਲਹੂਦੀਆਂ ਸਨ। ਮਹੱਲੇਦਾਰ ਉਹਨੂੰ ਉਹਦੀ ਘਰਵਾਲੀ ਦੇ ਰੌਲਾ ਪਾਉਣ ਤੇ ਚੁੱਕ ਕੇ ਹਸਪਤਾਲ ਲੈ ਗਏ। ਦੂਜੇ ਦਿਨ ਹਸਪਤਾਲੋਂ ਉਹਦੀ ਮੰਜੀ ਨਿਕਲੀ। ਉਹਦੇ ਅੰਦਰ ਟੈਂਚਰ ਨੇ ਕੋਈ ਸ਼ੈ ਵੀ ਤੇ ਸਮੂਲਚੀ ਨਹੀਂ ਸੀ ਛੱਡੀ। ਬਾਊ ਕਾਮਲ ਦੇ ਦੁਨੀਆ ਤੋਂ ਟੁੱਟ ਜਾਣ ਪਿੱਛੋਂ ਉਹਦੀ ਘਰਵਾਲੀ ਬਾਨੋ ਕੁਝ ਦਿਨ ਤੇ ਆਪਣੀ ਥਾਂ ਪੱਥਰ ਹੋਈ ਬੈਠੀ ਰਹੀ। ਗਲੀ ਮਹੱਲੇ ਤੇ ਹੋਰ ਉਰਾਂ ਪਰਾਂ ਤੋਂ ਕਈ ਜਨਾਨੀਆਂ ਉਹਦੇ ਨਾਲ ਅਫਸੋਸ ਕਰਨ ਆਉਂਦੀਆਂ, ਪਰ ਉਹ ਕਿਸੇ ਨਾਲ ਕੋਈ ਗੱਲ ਨਾ ਕਰਦੀ, ਨਾ ਕਿਸੇ ਦੀ ਗੱਲ ਦਾ ਕੋਈ ਜਵਾਬ ਹੀ ਦਿੰਦੀ। ਬਸ ਚੁੱਪ ਬੈਠੀ ਬਿੱਟ ਉਹਨਾਂ ਦੀਆਂ ਸ਼ਕਲਾਂ ਵੱਲ ਵੇਖਦੀ ਰਹਿੰਦੀ। ਉਹ ਜਨਾਨੀਆਂ ਉਹਦੀ ਵੱਡੀ ਕੁੜੀ ਨਾਲ ਗੱਲਾਂ ਛੱਲਾਂ ਕਰਦੀਆਂ, ਤਰਸ ਖਾਂਦੀਆਂ ਤੇ ਫਿਰ ਆਪੋ ਆਪਣੇ ਘਰਾਂ ਨੂੰ ਟੁਰ ਪੈਂਦੀਆਂ। ਬਾਊ ਕਾਮਲ ਦੇ ਚਾਲੀਏ ਤੋਂ ਵਾਹਵਾ ਦਿਨ ਪਿੱਛੋਂ ਇੱਕ ਦਿਨ ਬਾਨੋ ਆਪਣੀ ਥਾਂ ਉੱਠੀ ਤੇ ਅੰਦਰੋਂ ਪੜਛਤੀਆਂ ਤੋਂ ਸਾਰੇ ਪਿੱਤਲ ਕਹਿਣ ਤੇ ਹੋਰ ਧਾਤਾਂ ਦੇ ਭਾਂਡੇ ਲਾ ਕੇ ਵੇਲੇ ਵਿੱਚ ਢਿੱਗ ਲਾਉਣ ਲੱਗ ਪਈ। ਵੱਡੀ ਕੁੜੀ ਮੀਰ ਨਿੱਕੇ ਤਿੰਨਾਂ ਭੈਣ ਭਰਾਵਾਂ ਸਣੇ ਚੁੱਪ ਗੜੁੱਪ ਮਾਂ ਨੂੰ ਵੇਖਦੀ ਰਹੀ। ਫਿਰ ਜਿਗਰਾ ਕਰਕੇ ਇੱਕ ਅੱਧੀ ਵਾਰੀ ਪੁੱਛਿਓ ਸੂ ਤੇ ਅੱਗੋਂ ਬਾਨੋ ਨੇ
ਕੋਈ ਜਵਾਬ ਨਾ ਦਿੱਤਾ। ਜਦੋਂ ਅੰਦਰ ਪੜਛਤੀਆਂ ਅਸਲੋਂ ਵਿਹਲੀਆਂ ਹੋ ਗਈਆਂ, ਵਿਹੜਾ ਭਾਂਡਿਆਂ ਨਾਲ ਭਰਿਆ ਗਿਆ, ਤਾਂ ਉਹ ਸੁੱਥਣ ਟੁੰਗ ਕੇ ਖੁਰੇ 'ਚ ਬਹਿ ਗਈ। ਸੂਰਜ ਡੁੱਬਣ ਤਿੱਕਰ ਉਹ ਜੂੰ ਭਾਂਡੇ ਮਾਂਜਣ ਲੱਗੀ ਕਿ ਬਸ ਮਾਂਜਦੀ ਢੋਈ ਗਈ। ਮਾਂ ਲਈ ਤੇ ਦੂਜੇ ਭੈਣ ਭਰਾਵਾਂ ਲਈ ਰੋਟੀ ਟੁੱਕਰ ਦਾ ਆਰ ਵੱਡੀ ਕੁੜੀ ਮੀਰ ਨਹੀਂ ਕੀਤਾ। ਬਾਊ ਕਾਮਲ ਦੇ ਨਿਭ ਜਾਣ ਪਿੱਛੋਂ ਇਹ ਆਰ ਮੀਰ ਹੀ ਕਰਦੀ ਸੀ। ਮੀਰ ਬਾਊ ਕਾਮਲ ਤੇ ਬਾਨੋ ਦੀ ਪਲੇਠੀ ਦੀ ਕੁੜੀ ਸੀ। ਬਾਊ ਨੇ ਬੜੇ ਚਾਅ ਨਾਲ ਉਹਦਾ ਨਾਂ ਅਮੀਰ ਬੇਗਮ ਧਰਿਆ ਸੀ, ਜਿਹੜਾ ਵੇਲੇ ਤੇ ਪਿਆਰ ਨਾਲ ਓੜਕ ਮੀਰ ਹੀ ਰਹਿ ਗਿਆ ਸੀ। ਮੀਰ ਦੀ ਉਮਰ 19 ਵਰੇ ਹੋਈ ਪਈ ਸੀ, 20ਵੇਂ 'ਚ ਉਹਦਾ ਪੈਰ ਸੀ। 10 ਜਮਾਤਾਂ ਪਾਸ ਕਰਕੇ ਉਹਨੇ ਕਾਲਜ ਵਿੱਚ ਜਾਣਾ ਸੀ ਕਿ ਬਾਊ ਵਾਲੀ ਕਹਾਣੀ ਮੁੱਕ ਗਈ। ਉਹਨੂੰ ਵਿਚਾਰੀ ਨੂੰ ਵੀ ਸਮਝ ਆ ਗਈ ਵੀ ਇਹ ਹੁਣ ਕਾਲਜ ਵਾਲੀ ਖੇਡ ਸਿਰੇ ਨਹੀਂ ਚੜ੍ਹਦੀ। ਕਿਸਮਤ 'ਚ ਹੋਇਆ ਤੇ ਬਾਕੀ ਪੜ੍ਹਾਈ ਲਿਖਾਈ ਘਰ 'ਚ ਬਹਿ ਕੇ ਹੀ ਕਰਨੀ ਪੈਣੀ ਸੀ। ਮੀਰ ਤੋਂ ਨਿੱਕੇ 2 ਮੁੰਡੇ ਸਨ। ਵੱਡਾ ਅਰਸ਼ਦ 10ਵੀਂ 'ਚ ਪੜ੍ਹਦਾ ਪਿਆ ਸੀ ਤੇ ਆਪਣੇ ਡੀਲ ਡੋਲ ਵਿੱਚ ਪੂਰਾ ਬੰਦਾ ਹੀ ਜਾਪਦਾ ਸੀ। ਉਸ ਤੋਂ ਨਿੱਕਾ ਸਾਜਦ 9ਵੀਂ ਵਿੱਚ ਸੀ ਤੇ ਸਾਰਿਆਂ ਤੋਂ ਨਿੱਕੀ ਗੁੱਡੀ 6ਵੀਂ ਵਿੱਚ ਸੀ। ਪੜ੍ਹਦੀ ਘੱਟ ਸੀ, ਹਰ ਵੇਲੇ ਗੁੱਡੀਆਂ ਪਟੋਲਿਆਂ ਨੂੰ ਹੀ ਚੰਬੜੀ ਰਹਿੰਦੀ ਸੀ। ਉਹ ਦਿਨ ਲੰਘਿਆ ਤੇ ਅਗਲੇ ਦਿਹਾੜੇ ਬਾਨੋ ਨੇ ਘਰ 'ਚ ਜੋ ਕਪੜਾ ਲੀੜਾ ਪਿਆ ਸੀ ਕੱਢ ਕੇ ਵਿਹੜੇ 'ਚ ਲਿਆ ਧਰਿਆ ਤੇ ਫਿਰ ਸ਼ਾਮਾਂ ਤੀਕਰ ਪੂਰਾ ਘਰ ਧੋਬੀ ਘਾਟ ਬਣਿਆ ਰਿਹਾ। ਤੋਵਾ ਧਾਈ ਤੋਂ ਪਿੱਛੇ ਘਰ ਦੀ ਸਫਾਈ ਦਾ ਖਿਆਲ ਜਾਗ ਪਿਆ ਤੇ ਮਾਂਜਾ ਬਾਲਟੀ ਫੜ ਕੇ ਇੱਥੋਂ ਤੀਕਰ ਸਫਾਈਆਂ ਕਰ ਛੱਡੀਆਂ ਸੋ ਕਿ ਵਿਹੜੇ ਦੀਆਂ ਸਲੋਂ ਇੱਟਾਂ ਹੀ ਨਿਕਲ ਆਈਆਂ। ਇੰਜ ਬਾਨੋ ਰੋਜ਼ ਦਿਹਾੜੀ ਨਵੇਂ ਤੋਂ ਨਵਾਂ ਕੰਮ ਕੱਢ ਲੈਂਦੀ ਤੇ ਫਿਰ ਸਾਰਾ ਦਿਨ ਉਹਦੇ ਵਿੱਚ ਹੀ ਜਿੰਦ ਹਲਕਾਨ ਕਰਦੀ ਰਹਿੰਦੀ। ਪਰ ਉਹਨੂੰ ਜਿੰਦ ਹਲਕਾਨ ਹੋਣ ਦਾ ਕੋਈ ਖਿਆਲ ਹੀ ਨਾ ਆਉਂਦਾ। ਬਸ ਨਾ ਬੋਲਦੀ ਨਾ ਚੱਲਦੀ, ਹੋਠਾਂ ਨੂੰ ਜੰਦਰਾ ਮਾਰੀ ਕੰਮਕਾਰ ਵਿੱਚ ਰੁੱਝੀ ਰਹਿੰਦੀ। ਉਹ ਕੋਲੋਂ ਕਿਸੇ ਧੀ ਪੁੱਤਰ ਨੂੰ ਵੀ ਨਾਲ ਹੱਥ ਵਟਾਉਣ ਦਾ ਨਾ ਆਖਦੀ। ਸਾਰੇ ਦਿਨ ਦੀ ਹੱਡ ਪੀ ਤੋਂ ਪਿੱਛੇ ਉਹ ਰਾਤ ਨੂੰ ਮੰਜੀ ਉੱਤੇ ਸੌਂਦੀ ਵੀ ਨਾ, ਸਗੋਂ ਕਿੰਨਾ ਚਿਰ ਜਾਗਦੀ ਤੇ ਕਦੀ ਕੋਠੇ ਉੱਤੇ ਤੇ ਕਦੀ ਵਿਹੜੇ ਵਿੱਚ ਫਿਰਦੀ ਰਹਿੰਦੀ। ਮੀਰ ਨੂੰ ਮਾਂ ਦੀ ਇਸ ਹਾਲਤ ਦੀ ਸਮਝ ਲੱਗ ਗਈ।